ਅਗਲੀ ਖਬਰ ਵੱਲ ਚਲੀਏ। ਰਾਈਟ ਏਡ ਸਟੋਰ ਉਹਨਾਂ ਦੀ ਚੇਨ ਕਹਿ ਰਹੀ ਆ ਵੀ 500 ਸਟੋਰ ਉਹਨਾਂ ਦੇ ਵੇਚੇ ਜਾ ਸਕਦੇ ਆ, ਕਿਉਂਕਿ ਉਹ ਬੈਂਕਰਪਸੀ ਪਲਾਨ ਦੇ ਵਿੱਚ ਹੈਗੇ ਆ। ਸੋ ਇਹ ਇੱਕ ਬਹੁਤ ਵੱਡੀ ਖਬਰ ਆ ਵੀ ਜੋ ਯੂਐਸ ਦੇ ਡਰੱਗ ਸਟੋਰ ਚੇਨ ਥਰਡ ਲਾਰਜੈਸਟ ਚੇਨ ਹੈਗੀ ਆ, ਤੇ ਉਹਨਾਂ ਨੇ 400 ਤੋਂ 500 ਜੋ ਸਟੋਰ ਆ ਬੈਂਕਰਪਸੀ ਦੇ ਅੰਡਰ ਕਲੋਜ਼ ਕਰਨੇ ਹੈਗੇ ਆ। ਵਾਲ ਸਟਰੀਟ ਜਰਨਲ ਨੇ ਅੱਜ ਰਿਪੋਰਟ ਕੀਤਾ ਵੀ ਰਾਈਟ ਏਡ ਨੈਗੋਸ਼ੀਏਟ ਕਰ ਰਹੀ ਆ ਆਪਣੇ ਕ੍ਰੈਡੀਟਰਸ ਦੇ ਨਾਲ, ਕਿਸ ਤਰ੍ਹਾਂ ਜਿਹੜੀ ਚੈਪਟਰ 11 ਬੈਂਕਰਪਸੀ ਫਾਈਲ ਕਰਨੀ ਹੈ। 2100 ਦੇ ਕਰੀਬ ਰਾਈਟ ਏਡ ਦੀਆਂ ਲੋਕੇਸ਼ਨਸ ਯੂਐਸਏ ਦੇ ਵਿੱਚ ਹੈਗੀਆਂ। ਕਹਿੰਦੇ ਵੀ ਪਹਿਲਾਂ ਰਾਈਟ ਏਡ ਵਾਸ ਉਹ ਕੰਸੀਡਰ ਕਰ ਰਹੇ ਸੀ ਬੈਂਕਰਪਸੀ ਫਾਈਲਿੰਗ ਦੇ ਲਈ, ਜਿਹਦੇ ਤੋਂ ਰਾਈਟ ਏਡ ਦੇ ਦੋ ਗਰੁੱਪ ਤੇ ਕ੍ਰੈਡੀਟਰ ਜਿਹੜੇ ਨੈਗੋਸ਼ੀਏਟ ਕਰ ਰਹੇ ਹੈਗੇ ਆ ਕਿੰਨੇ ਸਟੋਰ ਵੇਚੇ ਜਾਣੇ ਆ ਤੇ ਕਿੰਨੇ ਸਟੋਰ ਜਿਹੜੇ ਰੱਖੇ ਜਾਣੇ ਹੈਗੇ ਆ। ਕਈ ਸਾਲਾਂ ਤੋਂ ਫਿਲਾਡੈਲਫੀਆ ਬੇਸਡ ਰਾਈਟ ਏਡ ਇਹ ਸਟਰਗਲ ਕਰ ਰਹੀ ਸੀ ਆਪਣੇ ਸੀਵੀਐਸ ਤੇ ਵਾਲਗ੍ਰੀਨਸ ਤੋਂ। ਕਹਿੰਦੇ ਵੀ 3.3 ਬਿਲੀਅਨ ਡਾਲਰ ਦਾ ਡੈਪਟ ਲੋਡ ਹੈਗਾ ਇਹਨਾਂ ਦੇ ਕੋਲ ਐਜ਼ ਆਫ ਜੂਨ 3। ਸੋ ਇੰਨਾ ਜ਼ਿਆਦਾ ਕਰਜ਼ਾ ਆ, ਤੇ ਫੈਡਰਲ ਲਾਸੂਟ ਵੀ ਫਾਈਲ ਕੀਤਾ ਗਿਆ ਕੰਪਨੀ ਦੇ ਅਗੇਂਸਟ, ਕਿਉਂਕਿ ਇਹਨਾਂ ਨੇ ਕਹਿੰਦੇ ਵੀ ਜੋ ਓਪੀਅਡ ਅਬਿਊਜ਼ਰ ਸੀਗੇ 2014 ਤੋਂ 2019 ਤਾਈਂ ਉਹਨਾਂ ਨੂੰ ਇਹ ਜਿਹੜੀ ਡਰੱਗਸ ਆ ਉਹ ਵੀ ਸੈਲ ਕੀਤੀਆਂ ਹੈਗੀਆਂ। ਸੀਵੀਐਸ ਤੇ ਵਾਲਗ੍ਰੀਨ ਦੋਨਾਂ ਦੇ ਕੋਲ 9000 ਦੇ ਕਰੀਬ ਸਟੋਰ ਹੈਗੇ ਆ। ਰਾਈਟ ਏਡ ਨੇ ਇੱਕ ਟਾਈਮ ਦੇ ਉੱਤੇ ਕੋਸ਼ਿਸ਼ ਕੀਤੀ ਸੀ ਵੀ ਆਪਣੇ ਸਟੋਰ ਉਹ ਇਹਨਾਂ ਨੂੰ ਵੇਚ ਦੇਣ, ਪਰ ਉਸ ਟਾਈਮ ਦੇ ਉੱਤੇ ਗਵਰਨਮੈਂਟ ਨੇ ਜੋ ਫੈਡਰਲ ਟ੍ਰੇਡ ਕਮਿਸ਼ਨ ਆ ਉਹਨਾਂ ਨੇ ਇਹ ਬਲੌਕ ਕਰ ਦਿੱਤਾ ਸੀ। 865 ਦੇ ਕਰੀਬ ਸਟੋਰ ਵਾਲਗ੍ਰੀਨ ਨੂੰ ਇਹਨਾਂ ਨੇ ਵੇਚਣੇ ਸੀਗੇ। ਰਾਈਟ ਏਡ ਨੇ ਉਹ ਤੋਂ ਬਾਅਦ ਅਲਬਰਟਸਨ ਗਰੋਸਰੀ ਚੇਨ ਨੂੰ ਵੀ ਸੈਲ ਕਰਨ ਦੀ ਕੋਸ਼ਿਸ਼ ਕੀਤੀ। ਉਹ ਫਿਰ ਜੋ ਸ਼ੇਅਰ ਹੋਲਡਰਸ ਦੀ ਆਪੋਜੀਸ਼ਨ ਸੀ ਉਹ ਉਸ ਨੂੰ ਸੈਲ ਨਾ ਕਰ ਸਕੇ। ਤੇ ਜੀ ਇਹ ਜੋ ਅਪਡੇਟ ਹੈਗੀ ਆ ਰਾਈਟ ਏਡ ਦੇ ਸੰਬੰਧ ਦੇ ਵਿੱਚ। ਜੀ ਇਸੇ ਤਰੀਕੇ ਨਾਲ ਬੇ ਏਰੀਏ ਦੀਆਂ ਕੈਲੀਫੋਰਨੀਆ ਦੀਆਂ ਹੋਰ ਖਬਰਾਂ ਤੇ ਨਜ਼ਰ ਮਾਰਦੇ ਜਾਈਏ। ਪ੍ਰੋਪ 47 ਦੇ ਵਿੱਚ ਚੋਰੀ ਨੂੰ ਲੈ ਕੇ ਆਪਾਂ ਦੇਖਿਆ ਸੀਗਾ ਕੀ ਕੁਝ ਹੋਇਆ। ਫਿਰ SB ਜਿਹੜਾ 553 ਆ ਉਸ ਨੂੰ ਲੈ ਕੇ ਵੀ ਕਾਫੀ ਜਿਹੜੇ ਰੀਟੇਲਰਸ ਨੇ ਕਿਹਾ ਵੀ ਭਾਈ ਸਾਡੇ ਹੱਥ ਖੜੇ ਆ, ਚੋਰੀ ਜਿਹੜੀ ਇਹਦੇ ਨਾਲ ਵੱਧ ਸਕਦੀ ਆ। ਆਲਰੇਡੀ ਆਰਗੇਨਾਈਜ਼ਡ ਕ੍ਰਾਈਮ ਤੋਂ ਬਹੁਤ, ਚਾਹੇ ਛੋਟਾ ਸਟੋਰ ਆ ਚਾਹੇ ਉਹ ਵੱਡਾ ਸਟੋਰ ਆ, ਉਹ ਬਹੁਤ ਜ਼ਿਆਦਾ ਦੁਖੀ ਨੇ। ਰੀਟੇਲ ਥੈਫਟ ਲਗਾਤਾਰ ਵੱਧਦਾ ਜਾ ਰਿਹਾ। ਰੀਸੈਂਟਲੀ ਇੱਕ ਸਟੋਰ ਚੋਂ ਚੋਰੀ ਇਸ ਹਿਸਾਬ ਦੇ ਨਾਲ ਹੋਈ, ਹਰਜੋਤ ਸਿੰਘ ਜੀ, ਅੱਗੇ ਤਾਂ ਗਾਰਬੇਜ ਬੈਗਾਂ 'ਚ ਭਰ ਕੇ ਲੈ ਕੇ ਜਾਂਦੇ ਸੀ, ਉਹਨਾਂ ਨੇ ਕੀ ਕੀਤਾ ਚੋਰਾਂ ਨੇ, ਉਹ ਪੂਰੇ ਦਾ ਪੂਰਾ ਜਿਹੜਾ ਆਇਲ ਸੀ ਜਿਹਨੂੰ ਪਹੀਏ ਲੱਗੇ ਹੁੰਦੇ, ਰੈਕ ਹੀ ਜਿਹੜਾ ਰੇੜ ਕੇ ਹੀ ਲੈ ਗਏ ਬਾਹਰ। ਉਹ ਇੱਕ ਇੰਪਲਾਈ ਨੇ ਰੋਕਣ ਦੀ ਵੀ ਕੋਸ਼ਿਸ਼ ਕੀਤੀ, ਉਹ ਰੁਕੇ ਨਹੀਂ। ਉਹ ਇਹ ਇੰਨਾ ਬੁਰਾ ਹਾਲ ਹੋਇਆ। ਤੇ ਹੁਣ ਅਜਿਹੀਆਂ ਹੀ ਚੋਰੀਆਂ ਤੋਂ ਪਰੇਸ਼ਾਨ ਟਾਰਗੇਟ ਕਹਿੰਦਾ ਵੀ ਸਾਡੇ ਧੂੰਆਂ ਨਿਕਲਿਆ ਪਿਆ ਆ, ਸਾਡੀ ਬੱਸ ਹੋਈ ਆ। ਬੇ ਏਰੀਏ ਦੇ ਵਿੱਚ 3 ਸਟੋਰ ਚੋਰੀ ਤੋਂ ਦੁਖੀ ਹੋ ਕੇ, ਰੀਟੇਲ ਥੈਫਟ ਤੋਂ ਦੁਖੀ ਹੋ ਕੇ ਉਹ ਬੰਦ ਕਰਨ ਜਾ ਰਹੇ ਆ। ਇੱਕ ਸਟੋਰ ਜਿਹੜਾ ਫਾਲਸਨ ਸਟਰੀਟ ਦੇ ਉੱਤੇ ਸੈਨ ਫਰਾਂਸਿਸਕੋ ਸੀ, ਇੱਕ ਬ੍ਰੌਡਵੇ ਦੇ ਉੱਤੇ ਜਿਹੜਾ ਓਕਲੈਂਡ ਸੀਗਾ, ਤੇ ਇੱਕ ਪਿਟਸਬਰਗ ਦੇ ਵਿੱਚ ਸੈਂਚੁਰੀ ਬੁਲੇਵਾਰਡ ਦੇ ਉੱਤੇ ਇਹਨਾਂ ਨੂੰ ਉਹ ਬੰਦ ਕਰਨ ਜਾ ਰਹੇ ਹੈਗੇ ਆ। ਸੋ ਕਹਿੰਦੇ ਵੀ ਇਹ ਕੰਪਨੀ ਨੇ ਕਿਹਾ ਵੀ ਹੁਣ ਤੱਕ ਜਿਹੜੇ ਆ 9 ਸਟੋਰ ਇਹਨਾਂ ਨੇ 4 ਸੂਬਿਆਂ ਦੇ ਵਿੱਚ ਉਹ ਬੰਦ ਜਿਹੜੇ ਆ ਉਹ ਕਰਨੇ ਆ, ਜਿਨ੍ਹਾਂ ਚੋਂ 3 ਬੇ ਏਰੀਏ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਸਥਿਤ ਆ। ਉੱਦਾਂ ਟਾਰਗੇਟ ਦੇ ਜਿਹੜੇ 32 ਸਟੋਰ ਨੇ ਬੇ ਏਰੀਏ ਦੇ ਵਿੱਚ, ਬਾਕੀ ਜਿਹੜੇ ਆ ਉਹ ਚਾਲੂ ਰਹਿਣਗੇ। ਜਿਹੜੇ 4 ਹੋਰ ਸਟੋਰ ਬੰਦ ਹੋਣੇ ਆ ਓਵਰਆਲ ਨੇਸ਼ਨ ਵਾਈਡ, ਉਹਦੇ 'ਚ ਨਿਊਯਾਰਕ ਸਿਟੀ, ਪੋਰਟਲੈਂਡ ਤੇ ਸਿਆਟਲ, ਇਹਨਾਂ ਸਾਰੇ ਥਾਵਾਂ ਦੇ ਉੱਤੇ ਵੀ ਜਿਹੜੇ ਇੰਪੈਕਟ ਉਹ ਪਊਗਾ। 6400 ਇੰਪਲਾਈ ਹੈਗੇ ਨੇ ਜਿਹੜੇ ਬਾਕੀ 32 ਸਟੋਰਾਂ ਦੇ ਉੱਤੇ ਟਾਰਗੇਟ ਦੇ ਉੱਤੇ, ਕਹਿੰਦੇ ਉਹ ਆਪਣੀਆਂ ਜੌਬਸ ਉਹਨਾਂ ਦੀਆਂ ਬਚੀਆਂ ਰਹਿਣਗੀਆਂ। ਪਰ ਚੋਰੀ ਤੋਂ ਦੁਖੀ ਆ ਕੇ, ਆਰਗੇਨਾਈਜ਼ਡ ਰੀਟੇਲ ਕ੍ਰਾਈਮ ਤੋਂ ਦੁਖੀ ਆ ਕੇ ਕਹਿੰਦੇ ਵੀ ਸਾਡੀ ਟੀਮ ਦੀ, ਸਾਡੇ ਗੈਸਟ ਦੀ ਜਿਹੜੀ ਸੇਫਟੀ ਆ ਉਹ ਖਤਰੇ 'ਚ ਪੈਂਦੀ ਆ, ਤੇ ਅਨਸਸਟੇਨੇਬਲ ਬਿਜ਼ਨਸ ਪਰਫਾਰਮੈਂਸ ਆ। ਇੰਨਾ ਜਿਹੜਾ ਅਸੀਂ ਘਾਟਾ ਬੇਸਿਕਲੀ ਨਹੀਂ ਖਾ ਸਕਦੇ। ਸੋ ਤੋਂ ਦੁਖੀ ਆ ਕੇ ਹੁਣ ਉਹਨਾਂ ਨੇ ਬੰਦ ਜਿਹੜਾ ਉਹ ਕਰਨਾ ਆ। ਇੱਕ ਨੈਸ਼ਨਲ ਰੀਟੇਲ ਫੈਡਰੇਸ਼ਨ ਹੈਗੀ ਆ, ਮੁਲਕ ਦੀ ਸਭ ਤੋਂ ਵੱਡੀ ਲਾਰਜੈਸਟ ਰੀਟੇਲ ਟ੍ਰੇਡ ਗਰੁੱਪ ਆ। ਉਹਨਾਂ ਨੇ ਆਪਣੇ ਇੱਕ ਸਿਕਿਉਰਿਟੀ ਸਰਵੇ ਦੇ ਵਿੱਚ ਇਹ ਦੇਖਿਆ ਵੀ ਘੱਟੋ ਘੱਟ 177 ਰੀਟੇਲਰਸ ਉਹਨਾਂ ਦੇ ਵਿੱਚ ਇਨਵੈਂਟੋਰੀ ਲਾਸ ਹੋਇਆ ਆ, ਜਿਸ ਨੂੰ ਸ਼ਰਿੰਕ ਆਖਿਆ ਜਾਂਦਾ ਆ। ਇਹ ਐਵਰੇਜ ਜਿਹੜੀ ਨਿਕਲੀ ਆ 1.6% ਦੇ ਉੱਤੇ ਆ, ਜੋ ਕਿ ਕੁੱਲ ਮਿਲਾ ਕੇ $112 ਬਿਲੀਅਨ ਲਾਸਿਸ ਦੇ ਵਿੱਚ ਬਣਦਾ ਹੈਗਾ ਆ। 2021 ਦੇ ਵਿੱਚ 94 ਬਿਲੀਅਨ ਦੇ ਉੱਤੇ ਸੀਗਾ। ਸੋ $18 ਬਿਲੀਅਨ ਦਾ ਹੋਰ
ਚੋਰੀ ਜਿਹੜੀ ਆ ਉਹ ਪਹਿਲਾਂ ਦੇ ਨਾਲੋਂ ਵਧੀ ਹੈਗੀ ਆ। ਸੋ ਇਹ ਇੱਕ ਚਿੰਤਾਜਨਕ ਰਿਪੋਰਟ ਜਿਹੜੀ ਉਹ ਇਸ ਟਾਈਮ ਆ ਰਹੀ ਆ, ਜਿਸ ਕਰਕੇ ਬੇ ਏਰੀਏ 'ਚ ਟਾਰਗੇਟ ਆਪਣੇ 3 ਸਟੋਰ ਚੋਰੀਆਂ ਤੋਂ ਦੁਖੀ ਹੋ ਕੇ ਬੰਦ ਕਰਨ ਜਾ ਰਿਹਾ ਆ।